ਬਾਲਨਾਥ ਨੂੰ ਅਰਜ਼ ਕਰਦਾ ਹੈ, ਮੇਰੇ ਤੋਂ ਪਹਿਲੇ ਵੀ ਫਕੀਰ ਬੜੇ ਹੋ ਕੇ ਗਏ, ਉਹਨਾਂ ਨੇ ਜੋਗ ਦਿੱਤਾ ਹੀ ਤੇ ਮੈਨੂੰ ਵੀ ਜੋਗ ਦਿਓ। ਜਿਵੇਂ ਅਗਲਿਆਂ ਤੇ ਅਗਲੀਆਂ ਸੰਗਤਾਂ ਤਾਰੀਆਂ ਨਹੀਂ ਨਾ, ਮੈਂ ਵੀ ਇਹਨੂੰ ਵੀ ਉਵੇਂ ਤਾਰ ਦੇ। ਮਿਸਾਲ ਦਿੰਦਾ ਇਬਰਾਹੀਮ ਅਦਮ ਬਾਦਸ਼ਾਹ ਦੀ। ਕਿ ਇਬਰਾਹੀਮ ਅਦਮ ਬਾਦਸ਼ਾਹ ਵੀ ਆਪਣੀ ਬਾਦਸ਼ਾਹ ਛੱਡ ਕੇ ਫਕੀਰ ਹੋ ਗਿਆ। ਤੇ ਮੈਨੂੰ ਤੁਸੀਂ ਕਹਿੰਦੇ ਹੋ ਮਜਲਸਾਂ ਸੇ ਸੋਹਣੇ ਲੱਗਦੇ ਹੋ, ਲੇਕਿਨ ਮੈਂ ਘਰੋਂ ਤਕਵਾ ਬਣ ਕੇ ਆ ਗਿਆ ਵਾਂ, ਲੇਕਿਨ ਮੈਨੂੰ ਜੋਗ ਦਿਓ। ਤੇ ਮਿਸਾਲ ਦਿੰਦਾ ਹੈ ਇਬਰਾਹੀਮ ਅਦਮ ਬਾਦਸ਼ਾਹ ਦੀ। ਇਬਰਾਹੀਮ ਅਦਮ ਛੱਡ ਰਾਜ ਦਿੱਤਾ, ਬਾਤਾਂ ਹੁਕਮ ਦੀਆਂ ਜਾ ਓ ਵਸਾਰੀਆਂ ਨੀ ਪਾਰਸ ਲੋਏ ਨੂੰ ਮਿਲੇ ਤੇ ਹੋਵੇ ਸੁਣਾ। ਸੁਣ ਗੱਲਾਂ ਮੈਂ ਨਤਾਰੀਆਂ ਨੀ ਨਾਥਾ ਛੱਡ ਦਿੱਤੇ ਰਾਜ ਰਾਜਿਆਨੀ ਤੇ ਫੌਜਾਂ ਫਕਰ ਨੇ ਜਦੋਂ ਆਤਾਰੀਆਂ ਨੀ ਕਿਬਰ ਗਿਬਤਾਂ ਝੂਠ ਸਭ ਉਹ ਨਸ ਬੈਂਦੀ ਤੇ ਸਭਾਂ ਵਗਰ ਨੇ ਜਦੋਂ ਖਲਾਰੀਆਂ ਨੀ। ਹੋ ਜੋਗੀ ਛੱਡ ਜਾਣ ਫਕੀਰ ਹੋਏ, ਇਸ ਜੱਗ ਵਿੱਚ ਬਹੁਤ ਖਵਾਰੀਆਂ ਨੀ ਲੈਣ ਦੇਣ ਦੇ ਦਗਾ ਨਿਆ ਕਰਨਾ ਲੁੱਟ ਗੋਤ ਤੇ ਚੋਰੀਆਂ ਯਾਰੀਆਂ ਨੀ। ਉਹ ਪੁਰਖ ਨਰਵੇਦ ਪੰਧ ਉਹ ਜਾ ਬੈਠੇ, ਉਹ ਪੁਰਖ ਨਰਵੇਦ ਜਾ ਪਹੁੰਚੀ, ਉਹ ਪੰਜੇ ਇੰਦਰੀਆਂ ਜਿਨ੍ਹਾਂ ਨੇ ਮਾਰੀਆਂ ਨੀ ਜੋਗ ਦੇ ਕੇ ਇਹ ਕਰੋ ਨਿਆਲ ਮੈਨੂੰ ਹੋ ਤੇ ਕਈਆਂ ਜੂਤੇ ਕੁੰਡੀਆਂ ਚਾਰੀਆਂ ਨੀ। ਇਸ ਜੱਟ ਗਰੀਬ ਨੂੰ ਤਾਰਿਓ ਤੇ ਜਿਵੇਂ ਅਗਲੀਆਂ ਸੰਗਤਾਂ ਤਾਰੀਆਂ ਨੀ ਵਾਰਿਸ ਸ਼ਾਹ ਮੀਆਂ ਰੱਬ ਸ਼ਰਮ ਰੱਖੇ ਹੋ ਉਹ ਜੋਗ ਵਿੱਚ ਮੁਸੀਬਤਾਂ ਪਾਰੀਆਂ ਨੀ। ਜਿਸ ਤਰ੍ਹਾਂ ਨਾਥ ਨੇ ਬਾਰਿਸ਼ਾਂ ਮੀਆਂ ਰੱਬ ਸ਼ਰਮ ਰੱਖੇ ਜੋਗ ਵਿੱਚ ਮੁਸੀਬਤਾਂ ਪਾਰੀਆਂ ਨੇ। ਬਾਲਨਾਥ ਜੋਗੀ ਕਹਿੰਦਾ ਰਾਂਝਾ ਨੇੜੇ ਹੋ ਕੇ ਬਹੁ, ਮੈਂ ਤੈਨੂੰ ਫਕੀਰੀ ਦਾ ਪਹਿਲਾ ਸਬਕ ਦੇਵਾਂ। ਤੇ ਬਾਲਨਾਥ ਰਾਂਝੇ ਨੂੰ ਕਰੀਬ ਕਰਕੇ ਨਾ ਤੇ ਫਕੀਰੀ ਦਾ ਪਹਿਲਾ ਸਬਕ ਦਿੰਦਾ ਹੈ। ਤੇ ਸ਼ਹਿਨशाह ਵਾਰਿਸ ਉਹਦਾ ਅਗਲਾ ਹਾਲ ਬਿਆਨ ਕਰਦੇ ਨੇ। ਨਾਥ ਆਖਦਾ ਜੋਗ ਦਾ ਸਬਕ ਪਹਿਲਾ ਉਹ ਕਰਨਾ ਹੀ ਮਾਰ ਕੇ ਦਈਦਾ ਉਹ ਨਾਸ ਜੱਟਾ ਬੰਜੇ ਤਤ
सारी बखों बख करनी इको तत दा रखना ही पास जटा जिक्र आलमा फाजला सूफियां दा सबे दस दे पास नफास ओ जटा दसन रू ते कलब दे राज मखफी ते ज़ाहर बातनी पंज आवास जटा ओ चाडे आसरे जग जहान वाली इको रब दी रखनियां सी जटा बारस शाह ए जिंदगी कूड़ दी ओ एक कदम दा नहीं दरवास जटाई